व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत विच सिख कौम की नित दुर्दशा हो रही है। सो पिछले दिनों में उपरों थली वापरियां 4-5 घटनावां दसदियां हन कि सिख कौम किस मंदहाली का शिकार है। सो इस बारे आप गलबात करन जा रहे हैं। सो असीं चाहांगे कि तुसां इस तरह बने रहना, देखण सुनने लिखण लई तुहाडा सब दा बहुत धन्नवाद जी। डॉक्टर साहब की कहना चाहोगे? देखो साडे व्यूअर्स साडे तो एक्सपैक्ट करते होंगे ने कि जी असीं ਜਿਹੜੀਆਂ ਡੇ ਟੂ ਡੇ ਘਟਨਾਵਾਂ ਪੰਜਾਬ 'ਚ ਵਾਪਰਦੀਆਂ ਉਸ ਦੇ ਉੱਤੇ ਕਾਮੈਂਟਰੀ ਕਰੀਏ। ਅੱਛਾ, ਮੈਂ ਕਈ ਵਾਰ ਗੱਲ ਕਰਦਾ, ਕਈ ਵਾਰ ਮੈਂ ਇਕੱਠੀਆਂ ਹੋਣ ਦਿੰਦਾ ਘਟਨਾਵਾਂ, ਇਸ ਲਈ ਮੈਨੂੰ ਲੱਗਦਾ ਹੈ ਕਿ ਵੀ ਇਹ ਤਾਂ ਬਿਮਾਰੀ ਦੇ ਲੱਛਣ ਨੇ, ਸਿੰਪਟਮਸ ਨੇ, ਅਲਾਮਤਾਂ ਨੇ। ਅੱਛਾ, ਜਦੋਂ ਤੱਕ ਤੁਸੀਂ ਬਿਮਾਰੀ ਨੂੰ ਸਮਝਦੇ ਨਹੀਂ ਜਾਂ ਜਿਹਦੇ ਲਈ ਲਫ਼ਜ਼ ਡਾਇਗਨੋਸਿਸ ਹੈ ਜਾਂ ਡਾਇਗਨੋਜ਼ ਹੈ ਕਿ ਭਾਈ ਬਿਮਾਰੀ ਨੂੰ ਤੁਸੀਂ ਆਇਡੈਂਟੀਫਾਈ ਨਹੀਂ ਕਰਦੇ, ਉਦੋਂ ਤੱਕ ਤੁਸੀਂ ਅਲਾਮਤਾਂ ਦਾ ਇਲਾਜ ਕਰ ਵੀ ਲਓਗੇ, ਸਿੰਪਟਮਸ ਨੂੰ ਤੁਸੀਂ ਸਪਰੈਸ ਕਰ ਵੀ ਲਓਗੇ, ਤੁਹਾਡਾ ਸਰੀਰ ਜਿਹੜਾ ਉਸ ਬਿਮਾਰੀ ਤੋਂ ਮੁਕਤ ਨਹੀਂ ਹੋਏਗਾ, ਉਸ ਤੋਂ ਛੁਟਕਾਰਾ ਨਹੀਂ ਹੋਏਗਾ। ਅਲਟੀਮੇਟਲੀ ਤੁਹਾਨੂੰ ਬਿਮਾਰੀ ਦੀ ਜੜ ਲੱਭਣੀ ਪਏਗੀ ਤਾਂ ਹੀ ਬਿਮਾਰੀ ਖਤਮ ਹੋਏਗੀ। ਸੋ ਓਵਰਆਲ ਸਲੇਵਰੀ, ਗੁਲਾਮੀ ਇਹ ਕਿਸ ਕਦਰ ਵੱਧ ਹੁੰਦੀ ਹੈ ਕਿ ਬਾਬਾ ਫਰੀਦ ਜਿਨ੍ਹਾਂ ਦੇ ਕਲਾਮ ਨੂੰ, ਬਾਣੀ ਨੂੰ ਅਸੀਂ ਰੋਜ਼ਾਨਾ ਜਾਂ ਖਾਸ ਤੌਰ 'ਤੇ ਜਿਹੜੇ ਮੌਕਿਆਂ ਦੇ ਉੱਤੇ ਗੱਲ ਹੁੰਦੀ ਹੈ ਬੇਘਰੇ ਹੋਣ ਦੀ, ਕੋਟ ਕੀਤਾ ਜਾਂਦਾ ਹੈ ਕਿ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਏਵੈ ਰਖਸੀ ਜਿਉ ਸਰੀਰੋਂ ਲੈ, ਕਿ ਕਿਸੇ ਦੇ ਦਾ ਮੁਤਾਜ ਨਾ ਕਰੀ, ਕਿਸੇ ਦੇ ਦਰਵਾਜ਼ੇ ਤੇ ਨਾ ਬਿਠਾਈ। ਔਰ ਇਹ ਗੱਲ ਇਕੱਲਾ ਇਹੀ ਨਹੀਂ ਕਿ ਬਾਬਾ ਫਰੀਦ ਕਹਿੰਦੇ ਨੇ, ਜੇ ਈਵਨ ਇਹਨਾਂ ਦੇ ਵੀ ਹਿੰਦੂ ਜਗਤ ਜਿਹਨੂੰ ਰਾਮਾਇਣ, ਰਾਮਚਰਿਤ ਮਾਨਸ ਗੋਸਵਾਮੀ ਤੁਲਸੀਦਾਸ ਦੀ ਲਿਖੀ ਕਰੋੜਾਂ ਹਿੰਦੂ ਘਰਾਂ 'ਚ ਰੋਜ਼ ਪੜ੍ਹੀ ਜਾਂਦੀ ਹੈ, ਉਸ ਦੇ ਵਿੱਚ ਗੋਸਵਾਮੀ ਤੁਲਸੀਦਾਸ ਵੀ ਇਹ ਕਹਿੰਦੇ ਨੇ ਕਿ ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ, ਕਿਸੇ ਦੀ ਗੁਲਾਮੀ 'ਚ ਹੁੰਦਾ ਹੈ, ਉਹਨੂੰ ਸੁਪਨੇ ਦੇ ਵਿੱਚ ਵੀ ਸੁੱਖ ਹਾਸਲ ਨਹੀਂ ਹੁੰਦਾ। ਅੱਛਾ, ਹੁਣ ਅਸੀਂ ਕੌਮ ਦੀ ਦੁਰਦਸ਼ਾ ਦੀ ਜੇ ਗੱਲ ਕਰੀਏ, ਜੈਨੋਸਾਈਡ ਆਫਟਰ ਜੈਨੋਸਾਈਡ ਦੀ ਕਹਾਣੀ ਤਾਂ ਅਸੀਂ ਸੁਣਾਉਂਦੇ ਹਾਂ, ਹਰ ਕੋਈ ਸੁਣਾਉਂਦਾ। ਹੁਣ ਪਹਿਲਾਂ ਇੱਕ ਖਬਰ ਆਉਂਦੀ ਹੈ ਕਿ ਜੀ ਦੇਖੋ ਹਿਮਾਚਲ 'ਚ ਜਾਣ ਵਾਲੀਆਂ ਬੱਸਾਂ, ਵੈਨਸ, ਵਹੀਕਲਸ, ਉਹਨਾਂ ਤੋਂ ਝੰਡੇ ਲਾ ਲਏ, ਨਿਸ਼ਾਨ ਸਾਹਿਬ ਦਾ ਅਪਮਾਨ ਕੀਤਾ, ਸੰਤ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਲਾ ਲਈਆਂ। ਫਿਰ ਪੰਜਾਬ ਦੇ ਹਵਾਲੇ ਨਾਲ ਹੀ ਇਹ ਖਬਰ ਆ ਗਈ ਜੀ ਕਿ ਜੀ PRTC ਨੇ ਇਹ ਹੁਕਮ ਕੱਢਿਆ ਕਿ ਵੀ ਇਹ ਲਾਓ ਸਾਰੀਆਂ। ਉਹਦੇ 'ਚ ਹੋਇਆ ਜੀ ਫਿਰ ਸਾਡੀਆਂ ਜਥੇਬੰਦੀਆਂ ਨਿੱਤਰੀਆਂ, ਪਹਿਲਾਂ ਅਸੀਂ ਇਹ ਹੋਇਆ, ਫਿਰ ਬੱਲੇ ਬੱਲੇ ਹੋਈ ਜੀ, ਦੇਖੋ ਮੋਰਚਾ ਫਤਿਹ ਹੋ ਗਿਆ, ਉਹਨਾਂ ਨੇ ਆਰਡਰ ਵਾਪਸ ਲੈ ਲਿਆ। ਨਾ ਉਹ ਆਰਡਰ ਕਰਨ ਦੇ ਵਿੱਚ ਤੇ ਜਾਂ ਵਾਪਸ ਲੈਣ 'ਚ ਅਸੀਂ ਕੀ ਹਾਸਿਲ ਕੀਤਾ? ਜ਼ਾਹਰ ਹੈ ਕਿ ਅਸੀਂ ਇੱਕ ਤੋਂ ਬਾਅਦ ਇੱਕ ਸਾਨੂੰ ਗੱਲ ਦੇ ਵਿੱਚ ਉਲਝਾਇਆ ਜਾ ਰਿਹਾ। ਹੁਣ ਗੱਲ ਇੱਥੋਂ ਤੱਕ, ਔਰ ਅਸੀਂ ਦੇਖ ਰਹੇ ਹਾਂ ਜੀ ਫਿਰ ਕਦੇ ਕੋਈ ਈਸਾਈਆਂ ਦੀ ਕਾਨਫਰੰਸ ਅੰਮ੍ਰਿਤਸਰ 'ਚ ਕਰਾਤੀ, ਉਹਦੇ 'ਤੇ ਅਸੀਂ ਰਿਐਕਟ ਕਰਨ ਲੱਗ ਗਏ ਕਿ ਭਾਈ ਕਿੱਥੋਂ ਇਕੱਠੇ ਕਰਕੇ ਲੈ ਆਏ ਨੇ, ਕੀ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤਾਂ ਰੁਕਣ ਦਾ ਨਾਂ ਹੀ ਨਹੀਂ ਲੈਂਦੀਆਂ, ਉਹ ਤਾਂ ਕਈ ਵਾਰੀ ਹੁਣ ਰਿਪੋਰਟ ਹੀ ਨਹੀਂ ਹੁੰਦਾ। ਹੁਣ ਇੱਕ ਆ ਗਿਆ ਕਿ ਜੀ ਦੇਖੋ ਉਹਨਾਂ ਨੇ, ਮੈਂ 3-4 ਜਿਹੜੀਆਂ ਖਬਰਾਂ ਕੱਢੀਆਂ ਨੇ, 6 ਪ੍ਰੋਟੈਸਟ ਚੌਪਿੰਗ ਆਫ ਪ੍ਰਿਜ਼ਨ ਇਨਮੇਟਸ ਹੇਅਰ, ਸਬਮਿਟ ਮੈਮੋ ਟੂ ਬਠਿੰਡਾ DC। ਹੁਣ ਪੰਜਾਬ ਦਾ ਬਠਿੰਡਾ ਜ਼ਿਲ੍ਹੇ ਦੀ ਜੇਲ੍ਹ ਦੇ ਵਿੱਚ ਇੱਕ ਸਿੱਖ ਕੈਦੀ ਜਿਹੜੇ ਨੇ, ਉਹਨਾਂ ਦੇ ਜ਼ਬਰਦਸਤੀ ਕੇਸ ਕਤਲ ਕਰ ਦਿੱਤੇ ਜਾਂਦੇ ਨੇ। ਹੁਣ ਇਹ ਪੰਜਾਬ ਦੇ ਵਿੱਚ ਹੋ ਰਿਹਾ, ਕਿਤੇ ਅਨਨੋਨ ਥਾਂ ਤੇ ਹੋਏ ਕਿ ਜੀ ਹੁੰਦਾ ਕੋਈ ਅਚਾਨਕ ਹੋ ਗਿਆ ਕਿਸੇ ਡੈਲੀਬਰੇਟਲੀ, ਉਹ ਸਿੱਖਾਂ ਨੂੰ ਕੀ ਮੈਸੇਜ ਦੇ ਰਹੇ ਨੇ, ਕੀ ਰੀਅਲਾਈਜ਼ ਕਰਵਾ ਰਹੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਵਿੱਚ ਖਬਰ, ਪ੍ਰੀਵੈਂਟਿੰਗ ਸਿੱਖ ਵੂਮਨ ਫਰੋਮ ਅਪੀਅਰਿੰਗ ਇਨ ਐਗਜ਼ਾਮੀਨੇਸ਼ਨ ਫਾਰ ਵੀਅਰਿੰਗ ਕੜਾ। ਹੁਣ ਸਿੱਖ ਬੀਬੀ ਜਿਹੜੀ ਹੈ ਉਹ PGT ਇਕਨੋਮਿਕਸ ਪੋਸਟ ਗ੍ਰੈਜੂਏਟ ਉਹਦੇ ਐਗਜ਼ਾਮ ਦੇਣ ਜਾਂਦੀ ਹੈ, ਉਹਦੇ ਕੜਾ ਪਾਇਆ ਹੋਇਆ, ਔਰ ਐਗਜ਼ਾਮੀਨਰ ਉਹਨੂੰ ਬੈਠ ਨਹੀਂ ਦਿੰਦੇ, ਉਹਨੂੰ ਕਹਿੰਦੇ ਤੈਨੂੰ ਕੜਾ ਲਾਣਾ ਪਏਗਾ। ਹੁਣ ਇਹਨੂੰ ਦਿੱਲੀ ਕਮੇਟੀ ਹਾਈ ਕੋਰਟ 'ਚ ਲੈ ਕੇ ਜਾਂਦੀ ਹੈ ਕੇਸ ਨੂੰ, ਔਰ ਹਾਈ ਕੋਰਟ ਉਹਦੇ 'ਤੇ ਫਿਰ ਫੈਸਲਾ ਸੁਣਾਉਂਦਾ ਹੈ ਕਿ ਜੀ ਇਹ ਅਨਸਸਟੇਨੇਬਲ ਹੈ, ਠੀਕ ਨਹੀਂ ਕੀਤਾ। ਹੁਣ ਤੁਸੀਂ ਦੇਖੋ ਕਿ ਵੀ ਅੱਜ ਸਾਨੂੰ ਆਪਣੀ ਕੜਾ, ਕਿਰਪਾਨ, ਆਪਣੇ ਕੇਸ, ਇਹਨਾਂ ਲਈ ਭਾਰਤ ਦੀਆਂ ਅਦਾਲਤਾਂ ਦਾ ਸਹਾਰਾ ਲੈਣਾ ਪੈਂਦਾ, ਤੇ ਅਦਾਲਤਾਂ 'ਚੋਂ ਨਿਕਲ ਕੇ ਫਿਰ ਇਹ ਇਕੱਲਾ ਇੱਕ ਨਹੀਂ ਹੋਇਆ, ਇਹ ਤਾਂ ਦਿੱਲੀ 'ਚ ਹੁਣ ਹੋਇਆ, ਇਸ ਤੋਂ ਪਹਿਲਾਂ ਹਰਿਆਣੇ 'ਚ ਹੋਇਆ, ਚੰਡੀਗੜ੍ਹ 'ਚ ਹੋਇਆ। ਇਹ ਖਬਰਾਂ ਅਸੀਂ ਜਦੋਂ ਦੇਖਦੇ ਹਾਂ, ਫਿਰ ਗੱਲ ਪੰਜਾਬ ਦੇ ਵਿੱਚ ਕਿਸ ਕਦਰ ਇਹਨਾਂ ਨੇ
ਤੇਲਗੂ ਇਨ ਪੰਜਾਬ ਗਵਰਨਮੈਂਟ ਸਕੂਲਸ। ਹੁਣ ਇਹ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੇ ਨੋਟੀਫਿਕੇਸ਼ਨ ਕੱਢਿਆ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਸ ਵੇਲੇ ਭਾਸ਼ਾ ਸਿੱਖੋ ਪ੍ਰੋਗਰਾਮ ਦੀ ਸਾਨੂੰ ਤੋਂ ਆਈ ਹੈ ਸੈਂਟਰ ਗਵਰਨਮੈਂਟ ਵੱਲੋਂ, ਔਰ ਤੁਸੀਂ ਪੰਜਾਬ ਦੇ ਸਕੂਲਾਂ 'ਚ ਜਿਹੜਾ ਉਹ ਤੇਲਗੂ ਜ਼ਬਾਨ ਪੜ੍ਹਾਓਗੇ। ਔਰ ਉਹ ਟੀਚਰ ਕਹਿੰਦਾ ਵੀ ਸਾਨੂੰ ਕਿੱਥੋਂ ਤੇਲਗੂ ਆਉਂਦੀ ਹੈ ਤੇ ਪੜ੍ਹਾ ਕੇ ਤੁਸੀਂ ਲੈਣਾ ਕੀ ਹੈ। ਉਹਨਾਂ ਨੇ ਕਿਹਾ ਜੀ ਵਟ ਇਜ਼ ਦਾ ਫਨ ਆਫ ਟੀਚਿੰਗ ਤੇਲਗੂ ਇਨ ਸਕੂਲਸ ਹੀਅਰ, ਕਿ ਜੇ ਕਿਸੇ ਨੇ ਕਰਨਾ ਤੁਸੀਂ ਸਪੈਸ਼ਲ ਕਲਾਸਾਂ ਲਾ ਲਓ, ਕੋਈ ਜਾਣਾ ਚਾਹੁੰਦਾ ਜਾਂ ਜਾਏ। ਦਿਸ ਇਜ਼ ਇੰਪ੍ਰੈਕਟੀਕਲ ਡਿਸੀਜਨ। ਫਰਦਰ ਵੈਨ ਵੀ ਅਵਰਸੈਲਵਸ ਡੋਂਟ ਨੋ ਦਿਸ ਲੈਂਗੁਏਜ ਹਾਊ ਕੈਨ ਵੀ ਟੀਚ ਇਟ ਟੂ ਸਟੂਡੈਂਟਸ, ਕਿ ਵੀ ਅਸੀਂ। ਪਰ ਉਹਨਾਂ ਦਾ ਜਿਹੜਾ ਡਾਇਰੈਕਟਰ ਹੈ ਐਜੂਕੇਸ਼ਨ DC ਹੈ, ਉਹਨਾਂ ਨੇ ਹਵਰ ਮੁਕਤਸਰ DEO ਡਿਸਟ੍ਰਿਕਟ ਐਜੂਕੇਸ਼ਨ ਆਫਿਸਰ, ਉਹਨਾਂ ਨੇ ਕਿਹਾ ਜੀ ਇਹ ਲੈਟਰ ਹੈਜ਼ ਬੀਨ ਇਸ਼ੂਡ ਬਾਈ ਡਾਇਰੈਕਟਰ ਕਮ ਸੈਕਟਰੀ ਆਫ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਪੰਜਾਬ ਸਕੇਅਰ ਦਾ। ਉਹਨਾਂ ਨੇ ਕਿਹਾ asking all DCs regarding activities to be taken up by the state government for the commemoration of 75th anniversary of independence, आज़ादी का महोत्सव। उन्होंने कहा जी 75th anniversary है, और उदे च उन्होंने the letter has clearly mentioned भाषा सीखो प्रोग्राम learning 100 sentences of the state Andhra Pradesh whose language is Telugu, ਔਰ ਆਈ ਹੈਵ ਨਥਿੰਗ ਰੋਂਗ, ਆਈ ਹੈਵ ਡਨ ਨਥਿੰਗ ਰੋਂਗ ਬਾਈ ਸਰਕੂਲੇਟਿੰਗ ਆਰਡਰਸ ਫਰਦਰ। ਉਹ ਕਹਿੰਦੇ ਜੀ ਮੈਨੂੰ ਸਰਕਾਰ ਦਾ ਹੁਕਮ ਆਇਆ ਕਿ ਜੀ ਸਾਰੇ ਬੱਚਿਆਂ ਨੂੰ ਤੇਲਗੂ ਪੜ੍ਹਾ ਦਿਓ, ਮੈਂ ਉਹਨੂੰ ਅੱਗੇ ਕਰ ਦਿੱਤਾ। ਹੁਣ ਇਹ ਘਟਨਾ ਫਿਰ ਆ ਗਿਆ ਜੀ SGPC ਕਲੇਮਸ ਗੁਰੂ ਗ੍ਰੰਥ ਸਾਹਿਬ ਇਨਸਲਟਡ ਐਟ ਮੈਰਿਜ ਸੈਰੇਮਨੀ ਆਫ ਪੰਜਾਬ CM ਭਗਵੰਤ ਮਾਨ। ਉਹਨੂੰ ਕਿਹਾ ਜੀ ਜਦੋਂ ਮਹਾਰਾਜ ਦੀ ਸਵਾਰੀ ਆਈ ਜਿਹਦੇ 'ਚ ਆ ਰਹੀ ਸੀ, ਪੁਲਿਸ ਨੇ ਉੱਤੇ ਚੜ੍ਹ ਕੇ ਸਣੇ ਜੁੱਤੀਆਂ ਦੇ ਉਹਦੀ ਤਲਾਸ਼ੀ ਵੀ ਲਈ, ਗੁਰੂ ਗ੍ਰੰਥ ਸਾਹਿਬ ਦੀ ਭੀੜ ਦੀ ਇੱਧਰ ਉੱਧਰ ਇਹ ਇਨਸਲਟ ਕੀਤਾ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਅਕਾਲ ਤਖਤ ਨੂੰ ਜਾ ਕੇ ਮਿਲੇ ਨੇ ਜਥੇਦਾਰ ਨੂੰ ਇਹ ਉਹ। ਹੁਣ ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ, ਉਹਨਾਂ ਦਾ ਪੋਲੀਟੀਕਲ ਸਾਇੰਸ ਦਾ ਡਿਪਾਰਟਮੈਂਟ, ਉਹ ਆਪਣੇ ਸਿਲੇਬਸ 'ਚ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਹੜਾ ਉਹ ਟੈਰਰਿਸਟ ਲਿਖਦਾ, ਆਤਵਾਦੀ ਲਿਖਦੇ ਨੇ ਉਹਨਾਂ ਦੇ ਸਿਲੇਬਸ 'ਚ। ਔਰ ਇਹ ਜਿਹੜਾ ਚੌਥੇ ਸਮੈਸਟਰ 'ਚ ਇਹ ਵਰਤਿਆ ਗਿਆ, ਜਿਹੜੀ ਇਹ ਕਿਤਾਬ ਹੈ ਉਸ ਦੀ ਕਿਤਾਬ ਦੇ ਪੇਜ ਨੰਬਰ 26 ਔਰ 27 'ਚ ਪੰਜਾਬ ਦੇ ਸਿੱਖ ਜੰਗਜੂ ਅੰਦੋਲਨ ਨੂੰ ਵੀ ਪਿੰਡਾਂ ਵਾਲਿਆਂ ਨੂੰ ਵੀ ਬੜਾ ਨੈਗੇਟਿਵਲੀ ਪੋਰਟਰੇ ਕੀਤਾ ਗਿਆ। ਔਰ ਇਸ ਦੇ ਉੱਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਾਈਸ ਚਾਂਸਲਰ ਨੂੰ ਚਿੱਠੀ ਲਿਖੀ ਔਰ ਡਿਪਾਰਟਮੈਂਟ ਦੇ ਹੈੱਡ ਨੂੰ ਲਿਖੀ। ਫਿਰ ਅਸੀਂ ਦੇਖਦੇ ਹਾਂ ਇਸ ਮਾਮਲੇ ਦੇ ਉੱਤੇ ਹੀ ਜਿਹੜੀ ਹੈ ਈਵਨ 7 ਜਿਹੜੀ ਵਿਦਿਆਰਥੀਆਂ ਦੀ ਜਥੇਬੰਦੀ ਹੈ, ਉਹਨਾਂ ਨੇ ਡਿਪਾਰਟਮੈਂਟ ਆਫ ਡਿਸਟੈਂਸ ਐਜੂਕੇਸ਼ਨ MA ਪੋਲੀਟੀਕਲ ਸਾਇੰਸ ਉਹਦੇ 'ਚ ਉਹਨਾਂ ਨੇ ਲੈ ਕੇ ਇਤਰਾਜ਼ ਲਿਆਂਦੇ। ਔਰ ਇਸ ਨੂੰ ਹੁਣੇ ਆਇਆ ਸਾਹਮਣੇ ਕਿ ਸਿੱਖ ਸੰਗਤਾਂ ਦੇ ਇਤਰਾਜ਼ ਤੋਂ ਬਾਅਦ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਇਹਨੂੰ ਹਟਾ ਦਿੱਤਾ ਗਿਆ ਕਿ ਜੀ ਇਹ ਸੋਧ ਕੇ ਇਹਨੂੰ ਦੁਬਾਰਾ ਜਾਰੀ ਕੀਤਾ ਜਾਏਗਾ। ਔਰ ਸੱਤ ਵੱਲੋਂ ਇਸ ਮਾਮਲੇ 'ਚ ਮਹਿਕਮੇ ਦੇ ਪ੍ਰੋਫੈਸਰਾਂ ਤੱਕ ਪਹੁੰਚ ਕੀਤੀ ਗਈ ਸੀ, ਉਹਨਾਂ ਨੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ। ਔਰ ਸ਼੍ਰੋਮਣੀ ਕਮੇਟੀ ਨੇ ਵੀ ਇਸ 'ਤੇ ਸ਼ਲਾਘਾਯੋਗ ਕਦਮ ਲਿਆ ਔਰ ਉਹਨਾਂ ਨੇ ਕਿਹਾ ਵੀ ਇਹ ਕਿਵੇਂ ਹਿੱਸਾ ਬਣੀ ਇਹ ਸਾਰੀ ਗਲਤ ਲਿਖਤ ਜਿਹੜੀ ਹੈ, ਇਸ ਬਾਰੇ ਜਿਹੜੀ ਹੈ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਹੈੱਡ ਨੂੰ ਕਿਹਾ ਕਿ ਜੀ ਇਸ ਦੇ ਉੱਤੇ ਪੜਤਾਲ ਕਰਵਾਓ। ਸੋ ਇਹ ਇਹਨਾਂ 7-8 ਦਿਨਾਂ ਵਿਚਲੀਆਂ ਖਬਰਾਂ ਨੇ, ਕੋਈ ਸਾਲਾਂ ਬੱਧੀ ਨਹੀਂ ਨੇ। ਔਰ ਇਹ ਨੇ ਜਿਹੜੀਆਂ ਰਿਪੋਰਟ ਹੋਈਆਂ, ਕਿੰਨਾ ਕੁਛ ਐਸਾ ਹੋ ਰਿਹਾ ਜਿਹੜਾ ਸਾਹਮਣੇ ਹੀ ਨਹੀਂ ਆ ਰਿਹਾ। ਤੇ ਫਿਰ ਫਰੀਦਾਬਾਦ ਪਰਾਇਆ ਬੈਸਣਾ ਜੇ ਇਹ ਗੱਲ ਸਾਨੂੰ ਸਮਝ ਆ ਜਾਏ, ਬਜਾਏ ਕਿ ਅਸੀਂ ਸਿਰਫ ਅਲਾਮਤਾਂ ਨਾਲ ਡੀਲ ਕਰਨ ਦੇ, ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਲਈ ਇਹ ਜ਼ਰੂਰੀ ਹੈ ਵੀ ਇਹਨਾਂ ਨੂੰ ਵੀ ਹੈਂਡਲ ਕਰਨ। ਪਰ ਗੱਲ ਇਹ ਸਮਝ ਆਣੀ ਚਾਹੀਦੀ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਫਿਰ ਇਸ ਕਿਸਮ ਦੀ ਦੁਰਦਸ਼ਾ, ਇਸ ਕਿਸਮ ਦੀ ਰੈਸਟ ਪਲਾਈਟ, ਇਸ ਕਿਸਮ ਦੀ ਖਵਾਰੀ ਹੁੰਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।